Third Hindu temple has been vandalized within a fortnight in Australia's Victoria state, allegedly by Khalistani supporters, with anti-India graffiti, according to media report on Monday. The attack on ISK Sikh temple came just 2 days after Victorian multi-faith leaders held an emergency meeting with Victorian Multicultural Commission. ਉਹਨੇ ਕਿਹਾ ਜੀ ਮੈਂ ਉਹਨਾਂ ਦਾ ਜਿਹੜਾ ਮੈਨੇਜਮੈਂਟ ਦਾ ਬੰਦਾ ਉਹਨੇ ਕਿਹਾ ਮੈਂ ਦੇਖਿਆ ਜੀ ਜਾ ਕੇ ਕਿ ਇਹ ਜਿਹੜਾ ਟੈਂਪਲ ਹੈ ਦੈਟ ਵਾਸ ਵੈਂਡਲਾਈਜ਼ਡ ਵਿਦ ਗ੍ਰੈਫਿਟੀ ਹਿੰਦੁਸਤਾਨ ਮੁਰਦਾਬਾਦ We are shocked and outraged with this blatant disregard for respect for the place of worship. ਬਿਲਕੁਲ place of worship ਤੇ ਬਿਲਕੁਲ ਨਹੀਂ ਕੁਝ ਵੀ ਹੋਣਾ ਚਾਹੀਦਾ, ਪਰ ਕੌਣ ਕਰ ਰਿਹਾ ਪਹਿਲਾਂ ਤੁਸੀਂ ਇਸ ਨੂੰ ਤਾਂ ਇਨਵੈਸਟੀਗੇਟ ਕਰਾਓ। ਜੋ ਕੁਛ ਅਸੀਂ ਕਰ ਰਹੇ ਹਾਂ, ਜੋ ਮੰਗ ਰਹੇ ਹਾਂ, ਖਾਲਿਸਤਾਨ ਰੈਫਰੈਂਡਮ ਇਹ UN ਚਾਰਟਰ ਦੇ ਥੱਲੇ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਹੈ। ਇਹੀ ਕਾਰਨ ਹੈ ਕਿ ਇਹਨਾਂ ਦੇ ਝੂਠੇ ਪ੍ਰਚਾਰ, ਇਹਨਾਂ ਦੀਆਂ ਏਜੰਸੀਆਂ ਦੀ ਓਵਰਡੂਇੰਗ, ਉਸ ਸਭ ਦੇ ਬਾਵਜੂਦ ਆਸਟ੍ਰੇਲੀਅਨ ਗੌਰਮੈਂਟ ਨੇ ਜੇ ਇਹ ਹੱਕ ਦਿੱਤਾ ਹੋਇਆ ਤੇ ਉਹਨਾਂ ਦੀਆਂ ਵੀ ਏਜੰਸੀਆਂ ਜਿਹੜੀਆਂ ਸਿੱਖਾਂ ਤੋਂ ਵੀ ਇਨਪੁਟ ਲੈਂਦੀਆਂ ਨੇ, ਉਹਨਾਂ ਨੂੰ ਪਤਾ ਹੈ ਵੀ ਇਹ ਕੀ ਕਰ ਰਹੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਵਿੱਚ 29 ਜਨਵਰੀ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਣ ਜਾ ਰਹੀਆਂ ਨੇ ਔਰ ਘਬਰਾਈਆਂ ਹੋਈਆਂ ਭਾਰਤੀ ਏਜੰਸੀਆਂ ਸਿੱਖਾਂ ਨੂੰ ਬਦਨਾਮ ਕਰਨ ਲਈ ਓਵਰਡੂ ਕਰ ਰਹੀਆਂ ਹਨ ਔਰ ਹੁਣ ਮੰਦਰ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਣ ਦੀ ਤੀਸਰੀ ਘਟਨਾ ਵੀ ਕਰਵਾਈ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਆਪਣੇ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ YouTube ਔਰ Facebook ਲਾਈਵ ਚੈਟ ਤੇ ਨੇ, ਔਰ ਮੈਂ ਜ਼ਰੂਰ ਰੈਕਗਨਾਈਜ਼ ਵੀ ਕਰਨਾ ਚਾਹੁੰਦਾ ਜਿਹੜੇ ਸਾਰੇ ਵਿਚਾਰੇ ਕਈ ਅਰਲੀ ਆਵਰਸ ਪੰਜਾਬ ਚੋਂ ਉੱਠ ਕੇ, ਕਿਉਂਕਿ ਉੱਥੇ ਸਵੇਰੇ ਅਰਲੀ ਮਾਰਨਿੰਗ ਹੈ, ਔਰ ਸਾਡੇ ਵੀਰ ਸੋਹਣ ਸਿੰਘ ਲਿਖਦੇ ਨੇ, ਫਿਰ ਜਸਵੀਰ ਸਿੰਘ ਬਰਾੜ ਔਰ ਅਬਾਊਟ ਟਰੂਥ ਐਂਡ ਸਿੱਖਿਜ਼ਮ, ਉਹਦੇ 'ਚ ਜਿਹੜਾ ਬਹੁਤ ਸਾਰਿਆਂ ਦੇ ਕਮੈਂਟ ਬੜੇ ਪੋਜ਼ਿਟਿਵ ਹੁੰਦੇ ਨੇ। ਹੁਣ ਮੈਂ ਸਾਰੇ ਕਮੈਂਟ ਤੇ ਨਹੀਂ ਪੜ੍ਹ ਸਕਾਂਗਾ। ਔਰ ਗੀਸ 5656 ਤੋਂ ਹੈ ਕਿ ਬਈ ਸਿੱਖੋ 1984 ਕਦੇ ਨਹੀਂ ਭੁੱਲਣਾ। ਕੋਈ ਕੌਮ ਨੇ ਦੁਨੀਆ ਵਿੱਚ ਇਸ ਤਰ੍ਹਾਂ ਦੀ ਨਸਲਕੁਸ਼ੀ ਨਹੀਂ ਕੀਤੀ ਜਿਵੇਂ ਕਿ ਸਿੱਖ ਕੌਮ ਤੇ ਕੀਤੀ ਗਈ ਸੀ, ਔਰ ਅਜੇ ਵੀ ਚੱਲ ਰਹੀ ਹੈ। ਜਿਹੜੀ ਇਹਨਾਂ ਦੀ ਟੋਟਲ ਵਾਰ ਹੈ ਉਹ ਅਜੇ ਵੀ ਸਿੱਖਾਂ ਦੇ ਉੱਤੇ ਪੂਰੀ ਚੱਲ ਰਹੀ ਹੈ। ਔਰ ਇਹਦੇ ਤੇ ਹੀ ਉਹਨਾਂ ਨੇ ਇੱਕ ਹੋਰ ਵੀਰ ਨੇ ਪੁੱਛਿਆ ਕਿ ਵਾਈ ਨੋ ਵਨ ਇਜ਼ ਮੇਕਿੰਗ ਡਾਕੂਮੈਂਟਰੀਜ਼ ਔਨ ਆਵਰ ਜੈਨੋਸਾਈਡ। ਬਿਲਕੁਲ ਦੇਖੋ, ਅਸੀਂ ਜਿੰਨਾ ਮਰਜ਼ੀ, ਅਸੀਂ ਤਾਂ ਜਿਸ ਜਿਹੜੀ BBC ਉੱਥੇ ਡਾਕੂਮੈਂਟਰੀ ਬਣਾ ਰਹੀ ਹੈ, ਉਹਨਾਂ ਦੀ ਪ੍ਰਾਈਮ ਮਿਨਿਸਟਰ ਮਾਰਗਰੇਟ ਥੈਚਰ ਤਾਂ ਉਸ ਦੇ ਵਿੱਚ ਸ਼ਾਮਲ ਸੀ, ਉਹ ਸਾਰੀ ਕੰਸਪੀਰੇਸੀ 'ਚ। ਉਹਨਾਂ ਦੀ ਤਾਂ MI6 ਦੇ ਜਿਹੜੇ 2 ਆਫਿਸਰ ਜਾ ਕੇ ਰੇਕੀ ਕਰਦੇ ਨੇ। ਸੋ ਇਹ ਸਾਨੂੰ ਖੁਦ ਹੀ ਆਪਣ ਹੱਥੀਂ ਆਪੇ ਹੀ ਕਾਰ ਸਵਾਰੀ ਹੈ। ਔਰ ਇਸੇ ਤਰ੍ਹਾਂ ਸਾਡੇ ਵੀਰ ਤੇਜਿੰਦਰ ਸਿੰਘ ਜਿਹੜੇ ਲਗਾਤਾਰਤਾ ਨਾਲ ਜਿਹੜੇ ਨੇ, ਉਹਨਾਂ ਨੇ ਤੁਹਾਨੂੰ ਵੀ ਫਤਿਹ ਬੁਲਾਈ, ਔਰ ਜਗਸੀਰ ਸਿੰਘ ਸਿੱਧੂ, ਔਰ ਉਹਨਾਂ ਨੇ ਕਿਹਾ ਵੀ ਉਹਨਾਂ ਨੇ WhatsApp ਗਰੁੱਪਸ ਤੇ ਸ਼ੇਅਰ ਕਰ ਦਿੱਤਾ ਹੈ। ਗੁਰਵਿੰਦਰ ਸਿੰਘ ਕਹਿੰਦੇ ਨੇ ਅਹਿਸਾਨ ਫਰਾਮੋਸ਼ ਔਰ ਕਿਰਤਕਾਂਡ ਇਹ ਜਿਹੜੀ ਹੈ ਇਹਨਾਂ ਦੀ ਇਹ ਸਿਰਫ ਤੇ ਸਿਰਫ ਹਿੰਦੂ ਕੌਮ ਹੈ, ਇਹਨਾਂ ਦੀ ਸਿੱਖ ਕੌਮ ਦੇ ਨਾਲ ਇਹੀ ਵਰਤਾਰ ਹੈ। ਔਰ ਵੀਰ ਅਵਤਾਰ ਸਿੰਘ ਔਰ ਸਿਮਰਜੀਤ ਸਿੰਘ ਔਰ ਬਹੁਤ ਸਾਰੇ ਹੋਰ ਵੀਰ ਵੀ ਨੇ, ਉਹਨਾਂ ਸਭ ਦਾ ਹੀ ਮੈਂ ਸ਼ੁਕਰੀਆ ਅਦਾ ਕਰਦੇ ਹਾਂ। ਗੱਲ ਆਸਟ੍ਰੇਲੀਆ ਦੀ, ਕਿਉਂਕਿ ਜਦੋਂ ਹੁੰਦਾ ਹੈ ਵੀ ਜਿੱਥੇ ਨਗਾਰੇ ਤੇ ਚੋਟ ਵੱਜੀ ਹੋਏ ਔਰ ਮੱਲ ਜਿਹੜੇ ਨੇ ਭਲਵਾਨ ਅਖਾੜੇ 'ਚ ਉਤਰ ਰਹੇ ਹੋਣ, ਤੇ ਫਿਰ ਸ਼ਰਾਰਤ ਕਰਨ ਵਾਲਿਆਂ ਨੂੰ ਵੀ ਸੁੱਝ ਰਿਹਾ ਹੁੰਦਾ ਹੈ ਕਿ ਭਾਈ ਇਹ ਹੁਣ ਜਿਹੜਾ ਇਸ ਅਖਾੜੇ ਨੂੰ ਕਿਵੇਂ ਜਿਹੜਾ ਹੈ ਉਹ ਮੇਨ ਸਟ੍ਰੀਮ ਤੋਂ ਕੱਢੀਏ। ਸੋ ਜ਼ਾਹਰ ਹੈ ਵੀ ਜਦੋਂ ਤੋਂ ਸਿੱਖਸ ਫਾਰ ਜਸਟਿਸ ਨੇ ਮੈਲਬਰਨ ਦੇ ਵਿੱਚ ਜਿਹੜਾ ਹੈ ਉਹ 29 ਜਨਵਰੀ ਦਾ ਐਲਾਨ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਕੀਤਾ, ਕਾਰ ਰੈਲੀ ਉਹ ਸਾਰਿਆਂ ਨੂੰ ਲੈ ਕੇ, ਔਰ ਉਹਨਾਂ ਦੀ ਸਾਰੀ ਟੀਮ, ਜਿਵੇਂ ਮੈਂ ਅੱਗੇ ਵੀ ਕਿਹਾ ਸੀ ਕਿ ਬੜੇ ਚੰਗੇ ਪਲੈਨਡ ਤਰੀਕੇ ਦੇ ਨਾਲ ਉਹ ਆਪਣਾ ਪੂਰਾ ਮੋਮੈਂਟਮ ਬਿਲਡ ਕਰਦੇ ਨੇ। ਔਰ ਬੀਤੇ ਵੀਕਐਂਡ ਤੇ ਈਵਨ ਪਰਥ ਤੋਂ ਵੀ ਉਹਨਾਂ ਨੇ, ਹਾਲਾਂ 150 ਦੇ ਕਰੀਬ ਸੰਗਤਾਂ ਹਾਲ 'ਚ ਬੈਠੀਆਂ ਸੀ, ਔਰ ਸੈਮੀਨਾਰ ਜਿਹੜਾ ਉਹ ਜਿਹੜਾ ਅੱਜ ਕੱਲ੍ਹ ਵੀਡੀਓ ਲਿੰਕ ਰਾਹੀਂ ਉਹ ਐਡਰੈਸ ਹੋਏ, ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।
ਔਰ ਇਸ ਤੋਂ ਪਹਿਲਾਂ ਕਾਮਯਾਬ ਕਾਰ ਰੈਲੀ ਵੀ ਹੋਈ ਔਰ ਅਸੀਂ ਰਿਪੀਟਡਲੀ ਕਿਉਂਕਿ ਇਸ ਲਈ ਵੀ ਇਹ ਸਾਡਾ ਫਰਜ਼ ਵੀ ਬਣਦਾ ਹੈ ਕਿ ਜਿਹੜਾ ਜੋ ਵੀ ਗਰਾਊਂਡ ਟਰੂਥ ਹੈ ਉਸ ਨੂੰ ਬਿਆਨੀਏ। ਪਰ ਨਾਲ ਦੀ ਨਾਲ ਅਸੀਂ ਪਹਿਲੇ ਹੀ ਜਦੋਂ ਕਿ ਸੋ ਕਾਲਡ ਵੈਂਡਲਾਈਜੇਸ਼ਨ ਆਫ ਅ ਟੈਂਪਲ ਦੀ ਖਬਰ ਆਈ ਤਾਂ ਉਦੋਂ ਅਸੀਂ ਇਹ ਕਿਹਾ ਕਿ ਵੀ ਇਹ ਇੰਨੇ ਜਿਹੜੇ ਨੇ ਇਹ ਬੌਂਦਲੇ ਹੋਏ ਨੇ ਕਿ ਇਹ ਔਰ ਇਹ ਏਜੰਸੀਆਂ ਜਿਨ੍ਹਾਂ ਦੇ ਅੱਗੋਂ ਕਾਰਕੁਨ ਹੁੰਦੇ ਨੇ ਉਹ ਤਾਂ ਟਾਸਕ ਦਿੱਤੀ ਹੁੰਦੀ ਹੈ, ਉਹਨਾਂ ਨੇ ਤਨਖਾਹ ਵੀ ਲੈਣੀ ਹੁੰਦੀ ਹੈ, ਰਿਪੋਰਟ ਵੀ ਪਾਉਣੀ ਹੁੰਦੀ ਹੈ ਜੇ ਅਸੀਂ ਇਹ ਕਰ ਦਿੱਤਾ। ਔਰ ਇਹ ਇਹਨਾਂ ਦਾ ਇੱਕ ਤਰੀਕਾ ਵੀ ਹੁੰਦਾ ਹੈ ਕਿ ਜਦੋਂ ਇਹ ਕੁਛ ਓਵਰਡੂ ਕਰ ਰਹੇ ਹੋਣ, ਇਹ ਆਪਣੇ ਆਪ 'ਚ ਵੀ ਇਸ ਗੱਲ ਦਾ ਸਬੂਤ ਹੁੰਦਾ ਹੈ ਕਿ ਵੀ ਇਹ ਕਰਤੂਤ ਇਹਨਾਂ ਦੀ ਹੈ। ਸੋ ਸਾਨੂੰ ਇਹ ਪਹਿਲੇ ਤੋਂ ਹੀ ਅਸੀਂ ਕਿਹਾ ਸੀ ਵੀ ਆਉਣ ਵਾਲੇ ਪੀਰੀਅਡ 'ਚ ਕੁਛ ਨਾ ਕੁਛ ਕਰਦੇ ਰਹਿਣਗੇ। ਹੁਣ 15 ਦਿਨਾਂ ਦੇ ਵਿੱਚ ਜਿਹੜੀ ਤੀਸਰੀ ਘਟਨਾ ਟੈਂਪਲ ਵੈਂਡਲਾਈਜੇਸ਼ਨ ਦੇ ਨਾਂ ਤੇ ਉਹੀ ਜਿਹੜੇ ਉਹਨਾਂ ਦੇ ਅਕਸ਼ਤਾ ਮਾੜਿਆਂ ਦੇ ਮੰਦਰ ਔਰ ਫਲਾਣੇ ਔਰ ਉਹਨੂੰ ਪ੍ਰੈਜ਼ੈਂਟ ਕਰਦੇ ਨੇ ਅਟੈਕ ਔਨ ਏ ਟੈਂਪਲ। ਪਹਿਲੀ ਗੱਲ ਤੇ ਅਟੈਕ ਦੇ ਵਿੱਚ ਜਾਂ ਤਾਂ ਕੋਈ ਕਿਸੇ ਦਾ ਜਾਨੀ ਨੁਕਸਾਨ ਹੋਏ ਜਾਂ ਕੋਈ ਢਾਇਆ ਜਾਏ ਉਹ ਔਰ ਤੁਸੀਂ ਖਬਰ ਥੱਲੇ ਦੇਖੋ ਜੀ ਗ੍ਰੈਫਿਟੀ ਕੀ ਜੀ ਖਾਲਿਸਤਾਨ ਜ਼ਿੰਦਾਬਾਦ, ਮੋਦੀ ਸਰਕਾਰ ਨਾਲ ਅਸੀਂ ਹਿਸਾਬ ਬਰਾਬਰ ਕਰਾਂਗੇ, ਇਹ ਉਹ ਇਸ ਕਿਸਮ ਦਾ ਕੋਈ ਮਜ਼ਹਬ ਦੇ ਖਿਲਾਫ ਨਹੀਂ, ਕੋਈ ਐਸਾ ਨਹੀਂ। ਔਰ ਇਹ ਵੀ ਕਿਸੇ ਜਿਹੜਾ ਸਾਡੇ ਐਕਟਿਵਿਸਟ ਦਾ ਪੰਥਕ ਐਕਟਿਵਿਸਟ ਦਾ ਕੰਮ ਨਹੀਂ ਹੈ। ਪਹਿਲਾਂ ਤਾਂ ਇਹਨਾਂ ਦੀ ਖਬਰ ਦੀ ਗੱਲ ਕਰੀਏ ਕਿ ਭਾਈ ਹੁਣ ਇਹਨਾਂ ਨੇ ਅਖੀਰਲਾ ਅਜੇ ਅਖੀਰਲਾ ਨਹੀਂ ਜਨਤਾ ਵਿੱਚ ਅਜੇ ਹੈਗੇ ਨੇ ਪਰ ਜਿਹੜਾ ਕਬੂਤਰ ਇਹਨਾਂ ਨੇ ਉਹਦੇ ਚੋਂ ਕੱਢਿਆ ਔਰ ਇਹ PTI ਦੀ ਖਬਰ ਮੈਲਬਰਨ ਦੀ ਡੇਟ ਲਾਈਨ ਨਾਲ 3rd Hindu temple vandalized in Australia's Victoria state within fortnight ਕਿ 15 ਦਿਨਾਂ ਦੇ ਵਿੱਚ ਵੀ ਤੀਸਰਾ ਮੰਦਰ। The attack on ISK Sikh temple came just 2 days after Victorian multi-faith leaders held an emergency meeting with Victorian Multicultural Commission। ਕੋਈ ਮੀਟਿੰਗ ਹੋਈ ਹੋਏਗੀ ਮਲਟੀ-ਫੇਥ ਲੀਡਰਸ ਦੀ, ਉਹਨਾਂ ਕਿਹਾ ਜੀ ਉਸ ਤੋਂ 2 ਦਿਨ ਬਾਅਦ ਆ ਗਿਆ ਇਹ 3rd Hindu temple has been vandalized within a fortnight in Australia's Victoria state allegedly by Khalistani supporters with anti-India graffiti according to media report on Monday। ਪਹਿਲੀ ਗੱਲ ਕਿ ਜਦੋਂ ਤੱਕ ਕੋਈ ਬੰਦਾ ਫੜਿਆ ਨਹੀਂ ਗਿਆ, ਕੋਈ ਚਾਰਜ ਨਹੀਂ ਹੋਇਆ ਜਾਂ ਕਿਸੇ ਨੇ ਖੁਦ ਕਲੇਮ ਨਹੀਂ ਕੀਤਾ, ਇਹ ਵੀ ਮੰਨ ਲਓ ਤੇ ਉਹ ਕਿਵੇਂ ਇਹਨਾਂ ਨੂੰ ਹੈ ਵੀ ਖਾਲਿਸਤਾਨੀ ਨੇ ਕੀਤਾ ਜੀ, ਕਿਉਂਕਿ ਇਹਨਾਂ ਦਾ ਤਾਂ ਕੰਮ ਤਾਂ ਆਪਣਾ ਹੀ ਹੈ। ਔਰ ਇਹ ਪਿਛਲੇ 2 ਵੀ ਇਹ ਵੀ ਸਾਬਤ ਕਰ ਖੁਦ ਰਹੇ ਨੇ, ਇਹ ਸਾਬਤ ਕਰਨਾ ਚਾਹੁੰਦੇ ਨੇ ਦੇਖੋ ਜੀ ਆਸਟ੍ਰੇਲੀਅਨ ਪੁਲਿਸ ਇੰਟੈਲੀਜੈਂਸ ਏਜੰਸੀਆਂ ਇਹ ਬਿਲਕੁਲ ਨਕੰਮੀਆਂ ਨੇ ਜਾਂ ਨਾਲ ਰਲੀਆਂ ਹੋਈਆਂ ਨੇ ਔਰ ਇਹਨੂੰ ਡਿਪਲੋਮੈਟਿਕ ਇਸ਼ੂ ਵੀ ਇਹ ਬਣਾ ਸਕਦੇ ਨੇ ਕਿਉਂਕਿ ਇਹ ਖਬਰ ਜਦੋਂ ਅਸੀਂ ਦੇਖਦੇ ਹਾਂ ਕਿ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਐਲਬੈਨੀਜ਼ ਟੂ ਵਿਜ਼ਿਟ ਇੰਡੀਆ ਟਵਾਈਸ ਇਨ 2023 ਕਿਉਂਕਿ ਇਹ ਆਸਟ੍ਰੇਲੀਆ ਕੁਆਡ ਦਾ ਵੀ ਹਿੱਸਾ ਹੈ ਪਲੱਸ ਚਾਈਨਾ ਦੇ ਨਾਲ ਜਿਹੜੀ ਇਹਨਾਂ ਦੀ ਐਕਸਪੋਰਟ ਸੀ ਉਹ ਘਟੀ ਹੋਈ ਹੈ, ਇੰਡੀਆ ਦੀ ਮਾਰਕੀਟ ਨੂੰ ਜਿਹੜਾ ਹੈ ਉਹ ਫਰਦਰ ਤਲਾਸ਼ ਵੀ ਰਹੇ ਨੇ ਔਰ ਉਹਦੇ ਵਿੱਚ ਵੜਨਾ ਵੀ ਚਾਹੁੰਦੇ ਨੇ। ਔਰ ਉਹਦੇ 'ਚ ਜਿਹੜਾ ਹੁਣ ਜੇ 2 ਵਾਰ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਜਾਣਾ ਔਰ ਇਹ ਖਬਰ ਵੀ ਉਹਨਾਂ ਦੀ ਅਖਬਾਰ ਹੀ ਇੰਡੀਆ ਲਿੰਕ ਦੇ ਰਹੀ ਹੈ ਕਿ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ ਹੈਜ਼ ਅਨਾਊਂਸਡ ਪਲਾਨਸ ਟੂ ਵਿਜ਼ਿਟ ਇੰਡੀਆ next year immediately after his meeting with the Indian Prime Minister Narendra Modi on the final day of G20 summit in Bali। ਇਹ ਅਨਾਊਂਸ ਬਾਲੀ 'ਚ ਕੀਤਾ ਹੈ ਪਿਛਲੇ ਸਾਲ ਦੀ ਪਰ ਇਸ 2023 ਦੇ ਵਿੱਚ ਹੈ ਔਰ ਉਹਦੇ ਜਿਹੜਾ ਟਵੀਟ ਸੀ ਉਹਦਾ ਐਂਥਨੀ ਐਲਬਨੀਜ਼ ਦਾ so wonderful to see my friend Narendra Modi Prime Minister of India and to celebrate the rich connections between our 2 countries and our people। We had a discussion on how India and Australia can work more closely on the Indo-Pacific security, including as Quad partners। So, ਇਹਦੇ 'ਚ ਇਸ ਖਬਰ ਦਾ ਹੀ ਹਿੱਸਾ ਹੈ ਜਿਹੜੀ ਨਵੰਬਰ 16 ਦੇ ਹਵਾਲੇ ਨਾਲ ਨਰਿੰਦਰ ਮੋਦੀ ਨੇ ਵੀ ਜਿਹੜਾ ਟਵੀਟ ਕੀਤਾ ਸੀ। ਸੋ ਜ਼ਾਹਰ ਹੈ ਕਿ ਵੀ ਇਹ ਦਬਾਅ ਵੀ ਬਣਾ ਰਹੇ ਨੇ, ਡਿਪਲੋਮੈਟਿਕ ਦਬਾਅ ਵੀ ਬਣਾ ਰਹੇ ਹੋਣਗੇ ਔਰ ਇਹਦੇ 'ਚ ਉਹਨਾਂ ਨੇ ਹੁਣ ਕਿਉਂਕਿ ਇਹ ਜਿਹੜੀ ਇੰਟਰਨੈਸ਼ਨਲ ਸੁਸਾਇਟੀ ਫਾਰ ਕ੍ਰਿਸ਼ਨਾ ਕੌਨਸ਼ੀਅਸਨੈਸ ਹੈ ਜਿਹਨੂੰ ISKCON ਉਹਨਾਂ ਦੀ ਐਬਰੀਵੇਸ਼ਨ ਬਣਦੀ ਹੈ, ਹਰੇ ਕ੍ਰਿਸ਼ਨਾ ਟੈਂਪਲ ਵੀ ਇਹਨੂੰ ਕਹਿੰਦੇ ਨੇ, ਮੈਲਬੌਰਨ ਅਲਬਰਟ ਪਾਰਕ 'ਚ ਹੈ। ਉਹਨੇ ਕਿਹਾ ਜੀ ਮੈਂ ਉਹਨਾਂ ਦਾ ਜਿਹੜਾ ਮੈਨੇਜਮੈਂਟ ਦਾ ਬੰਦਾ ਉਹਨੇ ਕਿਹਾ ਮੈਂ ਦੇਖਿਆ ਜੀ ਜਾ ਕੇ ਕਿ ਇਹ ਜਿਹੜਾ ਟੈਂਪਲ ਹੈ ਦੈਟ ਵਾਜ਼ ਵੈਂਡਲਾਈਜ਼ਡ ਵਿਦ ਗ੍ਰੈਫਿਟੀ ਹਿੰਦੁਸਤਾਨ ਮੁਰਦਾਬਾਦ ਦਾ ਆਸਟ੍ਰੇਲੀਆ ਟੂਡੇ ਵੈਬਸਾਈਟ। ਹੁਣ ਆਸਟ੍ਰੇਲੀਆ ਟੂਡੇ RSS ਦੀ ਆਊਟਫਿਟ ਹੈ, ਆਪੇ ਹੀ ਜਿਹੜੀ ਹੈ ਮੈਂ ਰੱਜੀ ਪੁੱਜੀ ਆਪੇ ਮੇਰੇ ਜੀਣ ਮਾਪੇ ਆਪ ਹੀ ਲਿਖਦੇ ਨੇ ਕੋਈ ਹੁਣ ਉਹ ਦੂਸਰਾ ਤਾਂ ਦੌੜ ਗਿਆ ਦਾ ਆਸਟ੍ਰੇਲੀਆ ਵਾਲਾ
ਉਹਦਾ ਮਡਰਾਕ ਕੇ ਕੀ ਹੈ ਉਹਦਾ ਪੇਪਰ ਵਾਲੇ ਉਹਨਾਂ ਨੇ ਤਾਂ ਦੇਖ ਲਿਆ। ਨਾਲੇ ਕਹਿੰਦਾ we are shocked and outraged with this blatant disregard for respect for the place of worship। ਬਿਲਕੁਲ place of worship ਤੇ ਬਿਲਕੁਲ ਨਹੀਂ ਕੁਝ ਵੀ ਹੋਣਾ ਚਾਹੀਦਾ, ਪਰ ਕੌਣ ਕਰ ਰਿਹਾ ਹੈ ਪਹਿਲਾਂ ਤੁਸੀਂ ਇਸ ਨੂੰ ਤਾਂ ਇਨਵੈਸਟੀਗੇਟ ਕਰਾਓ। ਜੇ ਤੁਹਾਨੂੰ ਲੱਗਦਾ ਹੈ ਵੀ ਏਜੰਸੀਆਂ ਜਿਹੜੀਆਂ ਨੇ ਆਸਟ੍ਰੇਲੀਆ ਦੀਆਂ ਖਾਲਿਸਤਾਨੀਆਂ ਨਾਲ ਰਲੀਆਂ ਹੋਈਆਂ ਨੇ, ਪ੍ਰਾਈਵੇਟ ਡਿਟੈਕਟਿਵ ਹਾਇਰ ਕਰ ਲਓ। ਕਮ ਆਊਟ ਵਿਦ ਦਾ ਟਰੂਥ, ਕਮ ਆਊਟ ਵਿਦ ਸਮ ਰਿਪੋਰਟ। ਉਹਨੂੰ ਕਿਹਾ ਜੀ ਅਸੀਂ ਵਿਕਟੋਰੀਆ ਪੁਲਿਸ ਨੂੰ ਰਿਪੋਰਟ ਕਰ ਦਿੱਤੀ ਹੈ, ਔਰ ਉਹਨਾਂ ਨੇ ਕਿਹਾ ਜੀ 3rd ਇੰਸੀਡੈਂਟ ਹੋਈ, ਪਹਿਲਾਂ ਹਿਸਟੋਰਿਕ ਸ਼ਿਵਾ ਵਿਸ਼ਨੂੰ ਟੈਂਪਲ ਕੈਰਮ ਟਾਊਨ 'ਚ ਹੋਇਆ, ਫਿਰ ਸਵਾਮੀ ਨਾਰਾਇਣਨ ਟੈਂਪਲ ਹੋਇਆ, ਔਰ ਉਹਨਾਂ ਨੇ ਵਿਕਟੋਰੀਆ ਜੈਸਨਾ ਐਲਨ ਉਸ ਨੂੰ ਕੋਟ ਕਰਵਾਇਆ ਹੋਇਆ। ਹਾਲਾਂ ਮੈਨੂੰ ਅੱਜ ਇੱਕ ਵੀਰ ਦੱਸ ਰਹੇ ਸੀ ਕਿ ਇਹ ਵੀ ਫੋਟੋਸ਼ਾਪ ਕੀਤੀ ਹੋਈ ਆ। ਉਹਨੇ ਤਾਂ ਸਾਰਿਆਂ ਧਰਮਾਂ ਦਾ ਹੀ ਕਿਹਾ, ਉਹਨੇ ਕਿਹਾ ਵੀ all Victorians deserve to practice their faith free from racism, vilification and hatred। ਉਹ ਕਿਸੇ ਦੇ ਹਵਾਲੇ ਨਾਲ ਵੀ ਹੋਏ ਇਹੀ ਕਹਿਣਗੇ ਜੀ ਕਿਸੇ ਨਾਲ ਵੀ ਇਵੇਂ ਨਹੀਂ ਹੋਣਾ ਚਾਹੀਦਾ, ਔਰ ਦਿਸ ਇਜ਼ ਡਿਸਕਸਟਿੰਗ, ਵੀ ਮਸਟ ਨਾਟ ਅਲਾਉ ਦਿਸ ਟੂ ਹੈਪਨ। ਲਿਬਰਲ ਪਾਰਟੀ MP ਨੂੰ ਕੋਈ ਕੋਟ ਕੀਤਾ ਹੋਇਆ। ਸੋ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਤਾਂ ਏਜੰਸੀਆਂ ਦੇ ਆਸਟ੍ਰੇਲੀਅਨ ਇੰਟੈਲੀਜੈਂਸ ਏਜੰਸੀਆਂ ਦੀ ਕੰਜ਼ੰਪਸ਼ਨ ਲਈ ਇਹ ਇਹਨਾਂ ਨੇ ਉਹਨਾਂ ਦੀ ਪੁਲਿਸ ਨੂੰ ਰਿਪੋਰਟਾਂ ਕਰ ਰਹੇ ਨੇ, ਦੂਜਾ ਨੇ ਡਿਪਲੋਮੈਟਿਕ ਜਿਹੜੇ ਪ੍ਰੋਟੈਸਟ ਨੇ ਅੰਡਰ ਖਾਤੇ ਕਰ ਰਹੇ ਨੇ, ਪਰ ਜਿਹੜੀ ਨਫ਼ਰਤ ਉਹ ਆਪਣੇ ਟਵੀਟਸ ਰਾਹੀਂ ਫੈਲਾ ਰਹੇ ਨੇ, ਜਿਵੇਂ ਇੰਡੀਅਨਸ ਇਨ ਮੈਲਬਰਨ ਟਵੀਟ ਕੋਈ ਮਨਿੰਦਰ ਵਿਰਕ ਦੇ ਨਾਂ ਥੱਲੇ ਕਿਸੇ ਨੇ, ਔਰ ਇਹ ਨਾਂ ਵੀ ਸਿੱਖ IDs ਵਰਗੇ ਬਣਾ ਲੈਂਦੇ ਨੇ। ਹੈਲੋ ਗਾਈਜ਼, just want to share an incident and requesting please don't go to any Victoria Gurdwaras if you are an Indian and believe in Ek Onkar as they are promoting hate and Khalistan। ਕਹਿੰਦੇ ਜੀ ਮਤ ਜਾਇਓ ਕਿਤੇ ਵੀ ਜੇ ਤੁਸੀਂ ਇੱਕ ਓਂਕਾਰ 'ਚ ਯਕੀਨ ਕਰਦੇ ਹੋ, ਕਿਉਂਕਿ ਗੁਰਦੁਆਰਿਆਂ ਦੇ ਵਿੱਚ ਜਿਹੜਾ ਫਿਰ ਇੱਥੇ ਨਹੀਂ ਉਹ ਰੁਕਿਆ। I went to the Craigieburn Sikh temple with my friend and saw those posters and flag. I asked them, why don't you do this Khalistan promotion outside the Gurdwara as it is a religious place open for all? They replied, it's a Sikh place. No one have right to say this. Then they started asking questions to my friend. How much did you spend to make this Sikh temple? And why you guys pointing out to my Hindu friend put the tires on Sikhs in 1984? And this place is only belong to Sikhs. No one else can say anything. Really shocking and shameful act. We can clearly say they are just promoting hate and terrorism in all gurdwaras in Melbourne। ਇੱਕ ਤਾਂ ਤੁਸੀਂ ਮੁਫਤ ਰੋਟੀਆਂ ਖਾਣ ਜਾਓ ਉੱਥੇ, ਹਫਤੇ ਦੀਆਂ ਬੰਨ ਕੇ ਲਿਆਓ, ਫਿਰ ਤੁਸੀਂ ਸਿੱਖਾਂ ਉਹਨੇ ਠੀਕ ਕਿਹਾ ਜਿਹੜਾ ਵੀ ਜੇ ਇਹ ਰੀਅਲ ਵੀ ਹੋਏ, ਹਾਲਾਂਕਿ ਫੇਕ ID ਲੱਗਦੀ ਹੈ, ਉਹਨਾਂ ਨੇ ਕਿਹਾ ਹੋਣਾ ਵੀ ਤੁਹਾਨੂੰ ਇਹ ਲੱਗਦਾ ਵੀ ਤੁਸੀਂ ਕੋਈ ਕੰਟਰੀਬਿਊਟ ਕੀਤਾ ਹੋਇਆ ਗੁਰਦੁਆਰਾ ਬਣਨ 'ਚ। ਫਿਰ ਜੇ ਕਿਸੇ ਨੇ ਕਿਹਾ ਹੋਇਆ ਜੀ ਨਹੀਂ ਖਾਲਿਸਤਾਨ ਦਾ ਪ੍ਰੋਪੇਗੈਂਡਾ, ਜਾਂ ਉਹਨੇ ਪੁੱਛਿਆ ਹੋਣਾ ਕਿ ਵੀ ਜਦੋਂ ਨਵੰਬਰ 84 'ਚ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਸਾੜੇ ਸੀ ਉਦੋਂ ਤੁਸੀਂ ਕਿੱਥੇ ਸੀ, ਕੀ ਤੁਸੀਂ ਉਹਦਾ ਜਸਟਿਸ ਦੇ ਦਿੱਤਾ ਸਿੱਖਾਂ ਨੂੰ? ਇਹ ਵੀ ਸਿੱਖਾਂ ਦਾ ਪਲੇਸ ਹੈ, ਇੱਥੇ ਅਸੀਂ ਜੋ ਸਾਡੇ ਨਾਲ ਧੱਕਾ ਹੋ ਰਿਹਾ ਉਹਦੀ ਗੱਲ ਵੀ ਕਰਨੀ ਹੈ, ਹਿਊਮਨ ਰਾਈਟਸ ਦੀ ਵੀ ਕਰਨੀ ਹੈ, ਫਾਰਮਰਸ ਐਜੀਟੇਸ਼ਨ ਵੀ। ਤੁਹਾਡੇ ਐਮਰਜੈਂਸੀ ਜਦੋਂ ਇੰਦਰਾ ਗਾਂਧੀ ਜਿਹਨੂੰ ਚੀਕਦੇ ਸੀ ਤੁਸੀਂ ਚੁੱਕ ਕੇ ਤੁਸੀਂ ਬਿੱਲੀ ਵਾਂਗ ਜਿਹੜਾ ਉਹ ਚੂਚੇ ਵਾਂਗ ਦੁਬਕ ਕੇ ਬੈਠੇ ਸੀ, ਉਦੋਂ ਸਿੱਖ ਬਾਹਰ ਨਿਕਲੇ ਸੀ, ਇਹਨਾਂ ਗੁਰਦੁਆਰਿਆਂ 'ਚ ਵੀ ਐਜੀਟੇਸ਼ਨ ਕੀਤੀ ਸੀ। ਜਦੋਂ ਤੁਹਾਡਾ ਗਾਂਧੀ ਔਰ ਕਾਂਗਰਸ ਲੁਕੇ ਹੋਏ ਸੀ ਸਾਰੇ ਪਾਸੇ, ਅੰਗਰੇਜ਼ਾਂ ਨੂੰ ਕੋਈ ਫੇਸ ਨਹੀਂ ਸੀ ਕਰਦਾ, ਸਿੱਖਾਂ ਨੇ ਮੋਰਚੇ ਲਾਇਆ 1920 ਚਾਬੀਆਂ ਦਾ ਮੋਰਚਾ, ਉਸੇ ਹੀ ਅਕਾਲ ਤਖਤ ਤੋਂ, ਉਸੇ ਹੀ ਜਿਹੜਾ ਥਾਂ ਤੋਂ ਸੀ ਜਿਹਨੂੰ ਗਾਂਧੀ ਨੇ ਕਿਹਾ ਸੀ ਮੁਬਾਰਕਾਂ ਤੁਸੀਂ ਇਹ ਚਾਬੀਆਂ ਦਾ ਮੋਰਚਾ ਜਿੱਤ ਲਿਆ, ਹੁਣ ਹਿੰਦੁਸਤਾਨ ਨੂੰ ਵੀ ਆਜ਼ਾਦ। ਉਦੋਂ ਤੁਹਾਨੂੰ ਗੁਰਦੁਆਰਿਆਂ 'ਚ ਸਿਆਸਤ ਦੀ ਗੱਲ ਜਾਂ ਸਰਕਾਰ ਨੂੰ ਵੰਗਾਰਨ ਦੀ ਗੱਲ ਮਾੜੀ ਨਹੀਂ ਸੀ ਲੱਗਦੀ, ਕਿਉਂਕਿ ਉਹ ਜਿਹੜੇ ਨੇ ਉਹ ਤੁਹਾਡੇ ਅੱਗੋਂ ਆਊਟਫਿਟ ਬਣੇ ਹੋਏ ਸੀ ਤੁਹਾਡਾ ਕਾਜ ਕਰਨ ਦੇ ਲਈ। ਫਿਰ ਆਸਟ੍ਰੇਲੀਅਨ ਹਿੰਦੂ ਮੀਡੀਆ ਉਹਦੇ 'ਚੋਂ ਕਹਿੰਦਾ ਔਸਟ ਹਿੰਦੂ ਦੀ ID ਤੋਂ, the Canadian model of Khalistanis taking over gurdwaras and Talibanizing them on display at Craigieburn Gurdwara. Australian taxpayers subsidize these charities. The next step will be physical violence to remove those who do not agree with them. ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਆਉਣ ਵਾਲੇ ਪੀਰੀਅਡ 'ਚ ਇਹਨਾਂ ਨੇ ਗੁਰਦੁਆਰੇ 'ਚ ਆਪਣੇ ਇਹਨਾਂ ਦੇ ਕਿਸੇ ਏਜੰਟ ਨੇ ਜਾ ਕੇ ਵਾਇਲੈਂਸ ਦਾ ਮਾਹੌਲ ਕ੍ਰੀਏਟ ਕਰਨਾ ਔਰ ਫਿਰ ਪੁਲਿਸ ਰਿਪੋਰਟ ਕਰਨੀ ਹੈ, ਦੇਖੋ ਜੀ ਸਾਨੂੰ ਮਾਰ ਕੁੱਟ ਕੇ ਕੱਢਤਾ ਜੀ, ਅਸੀਂ ਤਾਂ ਗੁਰਦੁਆਰੇ ਗਏ ਸੀ। ਔਰ ਇਹ ਆਪ ਨਹੀਂ ਦੱਸ ਰਹੇ ਵੀ ਇਹ ਕੈਨੇਡੀਅਨ ਮਾਡਲ ਫੋਲੋ ਕਰਨਗੇ, ਕੋਈ 에ਅਰ ਇੰਡੀਆ ਵਰਗਾ ਹਾਦਸਾ ਵੀ ਕਰਵਾ ਸਕਦੇ ਨੇ, ਸਮਾਲ ਲੈਵਲ ਬਿਗ ਲੈਵਲ ਜੋ ਵੀ ਹੈ।
ਔਰ ਵਾਇਲੈਂਸ ਕਰਨਾ ਹੈ। ਔਰ ਅਸੀਂ ਇਹ ਬਾਰ-ਬਾਰ ਜਿਹੜੀ ਹੈ ਤਾਕੀਦ ਵੀ ਕਰਦੇ ਹਾਂ ਆਪਣੇ ਸਾਰੇ ਭਰਾਵਾਂ ਭੈਣਾਂ ਨੂੰ ਕਿ ਭਾਈ ਇਸ ਗੱਲ ਦਾ ਧਿਆਨ ਰੱਖੋ ਕਿ ਅੰਡਰ ਦਾ ਜੋ ਕੁਛ ਅਸੀਂ ਕਰ ਰਹੇ ਹਾਂ, ਜੋ ਮੰਗ ਰਹੇ ਹਾਂ, ਖਾਲਿਸਤਾਨ ਰੈਫਰੈਂਡਮ, ਇਹ UN ਚਾਰਟਰ ਦੇ ਥੱਲੇ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਹੈ। ਇਹੀ ਕਾਰਨ ਹੈ ਕਿ ਇਹਨਾਂ ਦੇ ਝੂਠੇ ਪ੍ਰਚਾਰ, ਇਹਨਾਂ ਦੀਆਂ ਏਜੰਸੀਆਂ ਦੀ ਓਵਰਡੂਇੰਗ, ਉਸ ਸਭ ਦੇ ਬਾਵਜੂਦ ਆਸਟ੍ਰੇਲੀਅਨ ਗੌਰਮੈਂਟ ਨੇ ਜੇ ਇਹ ਹੱਕ ਦਿੱਤਾ ਹੋਇਆ ਤੇ ਉਹਨਾਂ ਦੀਆਂ ਵੀ ਏਜੰਸੀਆਂ ਜਿਹੜੀਆਂ ਸਿੱਖਾਂ ਤੋਂ ਵੀ ਇਨਪੁਟ ਲੈਂਦੀਆਂ ਨੇ, ਉਹਨਾਂ ਨੂੰ ਪਤਾ ਹੈ ਵੀ ਇਹ ਕੀ ਕਰ, ਰਾਦਰ ਉਹਨਾਂ ਨੂੰ ਅਲਰਟ ਕਰੋ ਏਜੰਸੀਆਂ ਨੂੰ, ਆਸਟ੍ਰੇਲੀਆ ਦੀ ਪੁਲਿਸ ਨੂੰ, ਆਸਟ੍ਰੇਲੀਅਨ ਫੈਡਰਲ ਪੁਲਿਸ ਨੂੰ, ਲੋਕਲ ਲੈਵਲ ਦੇ ਉੱਤੇ, ਕਿ ਕੋਈ ਵੀ ਜਿਹੜੀ ਹਿੰਸਕ ਘਟਨਾ ਇਹਨਾਂ ਦੇ ਉੱਤੇ ਅੱਖ ਰੱਖੋ। ਇੰਡੀਅਨ ਹਾਈ ਕਮਿਸ਼ਨ, ਕੌਂਸੂਲੇਟ ਔਰ ਇਹਨਾਂ ਦੇ ਜਿੰਨੇ ਕੁ ਵੀ ਗੁਰਦੁਆਰਿਆਂ 'ਚ ਵਿਜ਼ਿਟ ਕਰਨ ਵਾਲੇ ਵੀ ਕੌਂਸੂਲੇਟ ਨੇ, ਇਹਨਾਂ ਦੇ ਮਗਰ ਆਪਣੇ ਬੰਦੇ ਰੱਖੋ। ਕਿਉਂਕਿ ਕੈਨੇਡਾ ਦੀ RCMP ਨੇ ਅਣਗੌਲਿਆਂ ਕੀਤਾ ਸੀ, ਇਹਨਾਂ ਦੀਆਂ ਏਜੰਸੀਆਂ RCMP ਨੂੰ ਗਲਤ ਰਿਪੋਰਟਾਂ ਦੇ ਰਹੀਆਂ ਸੀ ਔਰ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਵੀ ਉਹਨਾਂ ਦੇ ਮੁਲਕ ਦੇ ਵਿੱਚ ਆ ਕੇ ਇਹ ਕਿਵੇਂ ਇੰਟਰਫੇਅਰ ਕਰ ਰਹੇ ਨੇ। ਇਹੀ ਚਲਾਕੀ ਹੈ ਆਸਟ੍ਰੇਲੀਆ 'ਚ ਵੀ ਕਰ ਰਹੇ ਨੇ ਇਸ ਵੇਲੇ। ਸੋ ਅਸੀਂ ਇਹੀ ਹਦਾਇਤ ਕਰਾਂਗੇ ਵੀ ਲੋਕਲ ਸਿੱਖ ਸੰਗਤਾਂ, ਗੁਰਦੁਆਰਾ ਕਮੇਟੀਆਂ, ਲੋਕਲ ਜਿਹੜੀਆਂ ਆਸਟ੍ਰੇਲੀਅਨ ਇੰਟੈਲੀਜੈਂਸ ਏਜੰਸੀਆਂ ਨੇ, ਆਸਟ੍ਰੇਲੀਅਨ ਪੁਲਿਸ ਹੈ ਜਾਂ ਉਹਨਾਂ ਦੇ ਫੈਡਰਲ ਲੈਵਲ ਏਜੰਸੀਆਂ ਨੇ, ਉਹਨਾਂ ਦੇ ਨਾਲ ਰੈਗੂਲਰ ਰਾਬਤੇ 'ਚ ਰਹੋ। ਉਹਨਾਂ ਨੂੰ ਇਹ ਸਾਰੀਆਂ ਰਿਪੋਰਟਾਂ ਔਰ ਕਿਵੇਂ ਇਹਨਾਂ ਨੇ ਸਿੱਖਾਂ ਦੇ ਵਿੱਚ ਇੰਟਰਫੇਰੈਂਸ ਕਰਕੇ ਜਰਮਨ ਦੇ ਵਿੱਚ ਕੀ ਕੀਤਾ, ਕਿਵੇਂ ਕਨਵਿਕਸ਼ਨ ਹੋਈ ਹੈ 2 ਬੰਦਿਆਂ ਦੀ ਜਿਹੜੇ ਕਿ ਜਿਨ੍ਹਾਂ ਨੂੰ ਇਹ ਇਹਨਾਂ ਦੇ ਕੌਂਸਲ ਔਰ ਹਾਈ ਕਮਿਸ਼ਨ ਪੇ ਕਰਦੇ ਸੀ। ਔਰ ਆਸਟ੍ਰੇਲੀਆ ਦੇ ਵਿੱਚ ਖੁਦ ਫਾਰਮਰ ਮੂਵਮੈਂਟ ਦੇ ਵੇਲੇ ਜਿਹੜੇ 2 ਇਹਨਾਂ ਦੇ ਵਾਇਲੈਂਟ ਹਰਿਆਣਵੀ ਜਿਨ੍ਹਾਂ ਨੂੰ ਨਾਇਕ ਬਣਾ ਕੇ ਹਿੰਦੂ ਤਵੀਆਂ ਨੇ ਪੇਸ਼ ਕੀਤਾ ਔਰ ਬਾਅਦ 'ਚ ਆਸਟ੍ਰੇਲੀਆ ਤੋਂ ਡਿਪੋਰਟ ਕੀਤਾ ਗਿਆ। ਸੋ ਇਹ ਟਾਈਮ ਹੈ ਕਿਉਂਕਿ ਅਜੇ ਜਿਵੇਂ ਮੈਂ ਕਿਹਾ ਕਿ ਵੀ ਕੱਪ ਔਰ ਲਿਪਸ ਦੇ ਵਿਚਾਲੇ ਅਜੇ ਡਿਸਟੈਂਸ ਹੈਗਾ ਔਰ ਆਉਣ ਵਾਲੇ ਪੀਰੀਅਡ 'ਚ ਜਿਹੜਾ ਹੈ 29 ਜਨਵਰੀ ਤੋਂ ਪਹਿਲਾਂ ਕੋਈ ਹੋਰ ਕਰਤੂਤ ਵੀ ਜਿਹੜੀ ਹੁਣ 3 ਕਰ ਲਈਆਂ ਉਹਨਾਂ ਨੇ, ਦੇਖਿਆ ਵੀ ਇਹਦਾ ਕੋਈ ਅਸਰ ਨਹੀਂ ਹੋਇਆ, ਹੁਣ ਕੋਈ ਹੋਰ ਇਸ ਕਿਸਮ ਦੀ ਗੰਦੀ ਹਰਕਤ ਜਿਹੜੀ ਨੇ ਇਹ ਕਰ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।